ਇਹ ਜਿਹੜੀ ਕਿਤਾਬ ਆ ਇਹ ਇੱਕ ਹਿੰਦੁਸਤਾਨੀ ਸੁਰ ਵਿੱਚ ਲਿਖੀ ਗਈ ਆ, ਜਿਹਦਾ ਮੰਤਵ ਆ ਕਿ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦੀ ਕਰਤਾਰਕੁਸ਼ੀ ਕਰਨੀ, ਸਿੱਖਾਂ ਦੇ ਹਿਰਦੇ ਵਿੱਚੋਂ ਖਾਲਸਾ ਰਾਜ ਦੇ ਸੰਕਲਪ ਨੂੰ ਮਿਟਾਉਣਾ। ਨਵੰਬਰ ਦਾ ਕਤਲੇਆਮ ਹੋ ਰਿਹਾ ਸੀ ਤੇ ਮੈਂ ਰੇਡੀਓ ਦੀ ਫ੍ਰੀਕੁਐਂਸੀ ਦੇ ਉੱਤੇ ਬਹੁਤ ਸਾਰੇ ਮੈਸੇਜ ਸੁਣੇ। ਜੇ ਮੈਸੇਜ ਸੁਣੇ ਸੀ ਤਾਂ ਕੀ ਇੱਕ ਸਿੱਖ ਹੋਣ ਦੇ ਨਾਤੇ ਨਾ ਵੀ ਇੱਕ ਵੱਡਾ ਅਧਿਕਾਰੀ ਹੋਣ ਦੇ ਨਾਤੇ ਉਹ ਜਿਹੜੇ ਮੈਸੇਜ ਸਿੱਖ ਕੌਮ ਦਾ ਕਤਲੇਆਮ ਕਰਨ ਲਈ ਦਿੱਤੇ ਜਾ ਰਹੇ ਸੀ, ਉਹਨਾਂ ਦੀ ਗਵਾਹੀ ਕਿਸੇ ਕਮਿਸ਼ਨ ਅੱਗੇ ਨਹੀਂ ਦੇਣੀ ਬਣਦੀ। ਕੀ ਤੁਸੀਂ ਇਹ ਮੰਨ ਸਕਦੇ ਜੇ ਕਿ ਅਮਰੀਕਾ ਵਰਗੀ ਸਟੇਟ ਹੋਵੇ, ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਉੱਥੇ ਗਈ ਹੋਵੇ ਤੇ ਉਹਦੇ ਉੱਤੇ ਇੱਕ ਬੰਦਾ ਗੋਲੀ ਚਲਾਉਣ ਦਾ ਯਤਨ ਕਰ ਰਿਹਾ ਹੋਵੇ ਤੇ ਉੱਥੋਂ ਦੀਆਂ ਏਜੰਸੀਆਂ ਨੂੰ ਨਾ ਪਤਾ ਹੋਵੇ? ਇਹਨਾਂ ਨੇ ਉਹ ਅਮਰੀਕਾ ਦੇ ਨੋਟਸ ਵਿੱਚ ਲਿਆਂਦਾ ਜਾਂ ਹਿੰਦ ਸਟੇਟ ਨੇ ਉਹਦੇ ਵਿਰੁੱਧ ਕੋਈ ਕਦਮ ਚੁੱਕਣ ਵਾਸਤੇ ਕੀਤਾ? ਉਹ ਬੰਦੇ ਦਾ ਨਾਂ ਨਹੀਂ ਲਿਖਦੇ ਕਿਉਂਕਿ ਇਹਨਾਂ ਪੁੱਛਿਆ ਹੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬੜੀਆਂ ਵਿਚਾਰਾਂ ਸੁਣੀਆਂ ਹਨ। ਸਿੱਧੂ ਸਾਹਿਬ ਦੀ ਇਹ ਕਿਤਾਬ ਹੈ, ਮੈਂ ਬੜੀ ਗੰਭੀਰਤਾ ਦੇ ਨਾਲ ਸਾਰਾ ਇੱਕ ਇਹਦਾ ਪੜ੍ਹ ਕੇ ਤੇ ਮੈਂ ਇਹਨੂੰ ਅੰਡਰਲਾਈਨ ਵੀ ਕੀਤਾ। ਸਿਰਫ ਇਹ ਕਿਤਾਬ ਨਹੀਂ, ਜਿਹੜੀਆਂ ਸਾਬਕਾ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ, ਪੁਲਿਸ ਅਫਸਰਾਂ ਨੇ ਜਾਂ ਫੌਜੀ ਜਰਨੈਲਾਂ ਨੇ ਲਿਖੀਆਂ ਨੇ, ਉਹ ਬੜੀ ਗੰਭੀਰਤਾ ਨਾਲ ਪੜ੍ਹੀਏ। ਇਹਨਾਂ ਦੀ ਸੁਰ ਨਾ ਖਾਲਸਾਈ ਆ, ਖਾਲਸਾਈ ਸੁਰ ਤੇ ਹੋਣੀ ਵੀ ਕੀ। ਗੁੱਸਾ ਨਾ ਕਰਿਓ, ਮੈਂ ਪ੍ਰਧਾਨ ਸਾਹਿਬ ਤੋਂ ਮਾਫੀ ਮੰਗ ਕੇ ਕਹਾਂਗਾ ਕਿ ਇਹਨਾਂ ਦੀ ਸੁਰ ਇਨਸਾਨੀਅਤ ਵਾਲੀ ਵੀ ਨਹੀਂ ਆ। ਇਨਸਾਨੀਅਤ ਸੱਚ, ਹੱਕ ਤੇ ਨਿਆਂ ਤੇ ਖੜੀ ਹੁੰਦੀ ਆ ਤੇ ਸੱਚ ਨੂੰ ਛੁਪਾਉਣਾ ਤੇ ਆਪਣੇ ਆਪ ਨੂੰ ਕ੍ਰੈਡਿਟ ਦੇਣਾ ਉਹ ਇੱਕ ਹੋਰ ਗੱਲ ਹੁੰਦੀ ਹੈ। ਇਸ ਕਿਤਾਬ ਦੇ ਵਿੱਚੋਂ ਜੋ ਕੁਝ ਮੈਨੂੰ ਮਿਲਿਆ ਉਹਦੇ ਵਿੱਚ ਨਾਵਾਂ, ਥਾਵਾਂ, ਤਰੀਕਾਂ ਤੇ ਘਟਨਾਵਾਂ ਦਾ ਇੰਨਾ ਗਲਤ ਬਿਆਨ ਕੀਤਾ ਗਿਆ ਵਾ ਕਿ ਇੱਕ ਸਰਸਰੀ ਨਜ਼ਰ ਮਾਰਨ ਦੇ ਨਾਲ ਹੀ ਆਮ ਪਾਠਕ ਵੀ ਸਮਝ ਜਾਂਦਾ ਕਿ ਜਿਹੜਾ ਇਹ ਵੀ ਨਹੀਂ ਦਸਤਾਵੇਜ਼ ਘੋਖ ਕੇ ਲਿਖ ਸਕਦਾ ਕਿ ਲੌਂਗੋਵਾਲ ਸਰਕਾਰ ਨਾਲ ਕਿਹੜੀ ਮੀਟਿੰਗ ਵਿੱਚ ਸ਼ਾਮਲ ਹੋਇਆ ਸੀ ਤੇ ਕਿਹੜੀ 'ਚ ਨਹੀਂ, ਤੇ ਜੇ ਉਹ ਵੀ ਗਲਤ ਬਿਆਨੀ ਕਰ ਦਈਏ ਕਿ ਲੌਂਗੋਵਾਲ 5 ਅਪ੍ਰੈਲ 1982 ਦੀ ਮੀਟਿੰਗ ਵਿੱਚ ਸ਼ਾਮਲ ਹੋਇਆ ਸੀ, ਅਗਲੀਆਂ ਹੋਰ ਮੈਂ ਗੱਲਾਂ ਦੱਸਣਾ। ਵੇਖੋ, ਸਰਦਾਰ ਸਵਰਨ ਸਿੰਘ ਬਾਰੇ ਵੀ ਇਹਦੇ 'ਚ ਗੱਲ ਕੀਤੀ ਗਈ ਆ, ਪੂਰਾ ਝੂਠ, ਕਿ ਜਦੋਂ ਐਮਰਜੈਂਸੀ ਲੱਗੀ ਮੰਤਰੀ ਮੰਡਲ ਵਿੱਚੋਂ ਇਸ ਕਰਕੇ ਉਹਨੂੰ ਕੱਢ ਦਿੱਤਾ ਗਿਆ ਕਿ ਉਹ ਐਮਰਜੈਂਸੀ ਦੇ ਵਿਰੋਧ ਵਿੱਚ ਖੜਾ ਹੋਇਆ ਸੀ, ਜਦੋਂ ਕਿ ਉਹ ਐਮਰਜੈਂਸੀ ਦੇ ਵਿਰੋਧ ਵਿੱਚ ਖੜਾ ਨਹੀਂ ਹੋਇਆ। ਉਹਨੂੰ ਇਸ ਕਰਕੇ ਕੱਢਿਆ ਗਿਆ ਸੀ ਮੰਤਰੀ ਮੰਡਲ ਚੋਂ ਕਿ ਉਹਨੂੰ ਕਾਂਸਟੀਟਿਊਸ਼ਨਲ ਅਮੈਂਡਮੈਂਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਉਹਨੇ ਤੈਸ਼ ਨੈਸ਼ ਕਰਕੇ ਰੱਖਤਾ ਸਾਰਾ ਸੰਵਿਧਾਨ, ਜਿਹੜੀ 42 ਅਮੈਂਡਮੈਂਟ ਸੀ ਉਹਨੇ ਸਾਰੇ ਮਨੁੱਖੀ ਹੱਕ ਹੀ ਖੋਹ ਲਏ। ਇਸੇ ਤਰ੍ਹਾਂ ਹੀ ਇੱਕ ਗੱਲ ਸਿੱਧੂ ਸਾਹਿਬ ਆਪ ਮੰਨਦੇ ਨੇ ਕਿ ਜਦੋਂ ਨਵੰਬਰ ਦਾ ਕਤਲੇਆਮ ਹੋ ਰਿਹਾ ਸੀ ਤੇ ਮੈਂ ਰੇਡੀਓ ਦੀ ਫ੍ਰੀਕੁਐਂਸੀ ਦੇ ਉੱਤੇ ਬਹੁਤ ਸਾਰੇ ਮੈਸੇਜ ਸੁਣੇ। ਜੇ ਮੈਸੇਜ ਸੁਣੇ ਸੀ ਤਾਂ ਕੀ ਇੱਕ ਸਿੱਖ ਹੋਣ ਦੇ ਨਾਤੇ ਨਾ ਵੀ ਇੱਕ ਵੱਡਾ ਅਧਿਕਾਰੀ ਹੋਣ ਦੇ ਨਾਤੇ ਉਹ ਜਿਹੜੇ ਮੈਸੇਜ ਸਿੱਖ ਕੌਮ ਦਾ ਕਤਲੇਆਮ ਕਰਨ ਲਈ ਦਿੱਤੇ ਜਾ ਰਹੇ ਸੀ,
ਉਹਨਾਂ ਦੀ ਗਵਾਹੀ ਕਿਸੇ ਕਮਿਸ਼ਨ ਅੱਗੇ ਨਹੀਂ ਦੇਣੀ ਬਣਦੀ। ਜੇ ਉਹ ਦਿੱਤੀ ਹੁੰਦੀ ਤੇ ਅੱਜ ਸਥਿਤੀ ਹੋਰ ਹੁੰਦੀ। ਅੱਜ ਸਿੱਖ ਉਹਨਾਂ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਸਜ਼ਾਵਾਂ ਕਰਾਉਣ ਲਈ ਤਰਸ ਨਾ ਰਿਹਾ ਹੁੰਦਾ। ਇੱਕ ਮੈਂ ਹੋਰ ਗੱਲ ਦੱਸਣਾ, ਇੱਕ ਇਹਨਾਂ ਨੇ ਜ਼ਿਕਰ ਕੀਤਾ, ਕਿਉਂਕਿ ਲੰਮਾ ਸਮਾਂ ਨਹੀਂ ਮੇਰੇ ਕੋਲ, ਥੋੜਾ ਜਿਹਾ ਮੈਂ ਕੁਝ ਪੁਆਇੰਟ ਹੀ, ਮੈਂ ਬੜੇ ਪੁਆਇੰਟਾਂ ਨੋਟ ਕੀਤੇ ਨੇ ਕਿ ਜਿਹੜੀ ਇੱਕ ਇੱਕ ਗੱਲ ਜਿਹੜੀ ਆ ਉਹ ਗਲਤ ਆ, ਉਹਨੂੰ ਮਿੱਥ ਕੇ ਗਲਤ ਪੇਸ਼ਕਾਰੀ ਉਹਦੀ ਕੀਤੀ ਗਈ ਹੈ। ਇੱਕ ਗੱਲ ਦਾ ਮੈਂ ਹੁਣ ਜ਼ਿਕਰ ਕਰਾਂਗਾ। ਇੰਦਰਾ ਗਾਂਧੀ 1983 ਦੇ ਵਿੱਚ ਵਿਦੇਸ਼ ਦਾ ਦੌਰਾ ਕਰਦੀ ਆ। ਉੱਥੇ ਇਹਨਾਂ ਦੀ ਡਿਊਟੀ ਲੱਗਦੀ ਆ ਕਿ ਤੁਸੀਂ ਉਹਦੀ ਸੁਰੱਖਿਆ ਦਾ ਪ੍ਰਬੰਧ ਕਰਨਾ। ਇੱਕ ਗੁਰਦੁਆਰੇ ਦੇ ਵਿੱਚ ਉਹ ਲੈਕਚਰ ਦੇਣ ਜਾਂਦੀ ਆ, ਜਿੱਥੇ ਸਿੱਖਾਂ ਨੇ ਉਹਨੂੰ ਬੁਲਾਇਆ ਸੀ। ਤੇ ਇਹ ਲਿਖਦੇ ਨੇ ਕਿ ਬਾਹਰ, ਜਦੋਂ ਮੈਂ ਗੇਟ ਦੇ ਬਾਹਰ ਹੀ ਖੜਾ ਸਾਂ ਤੇ 4 ਜਿਹੜੇ ਆ ਉੱਥੇ ਆਦਮੀ ਜਿਹੜੇ ਆ ਆਪੋ ਦੇ ਵਿੱਚ ਖੁੜਬ ਰਹੇ ਸਨ। ਉਹਨਾਂ ਦੇ ਵਿੱਚ ਇੱਕ ਕੁਲਦੀਪ ਸਿੰਘ ਸੋਢੀ ਸੀ ਤੇ ਉਹ ਮੇਰਾ ਪਹਿਲਾਂ ਹੀ ਜਾਣੂ ਸੀ, ਕਿਉਂਕਿ ਇੱਕ ਵਾਰੀ ਪਹਿਲਾਂ ਮੈਂ ਇੱਕ ਥਾਂ ਲੈਕਚਰ ਕੀਤਾ ਸੀ ਤੇ ਉਹਨੇ ਮੇਰਾ ਵਿਰੋਧ ਕੀਤਾ ਸੀ ਤੇ ਉੱਥੋਂ ਦੇ ਲੋਕਾਂ ਨੇ ਉਹਨੂੰ ਚੁੱਕ ਕੇ ਤੇ ਬਾਹਰ ਕੱਢ ਦਿੱਤਾ ਸੀ ਤੇ ਉਹਨੂੰ ਮੈਂ ਪਹਿਲਾਂ ਹੀ ਜਾਣਦਾ ਹਾਂ। ਇੱਕ ਬੜੀ ਵੱਡੀ ਗੱਲ ਆ ਕਿ ਇਹ ਸੱਚ ਆ ਕਿ ਇਹ ਝੂਠ ਆ, ਇਹ ਕਸਵੱਟੀ ਤੁਸੀਂ ਲਾਉਣੀ ਆ। ਉਹਦੇ ਵਿੱਚ ਲਿਖਿਆ ਕਿ ਉਹ 4 ਬੰਦੇ ਆਪੋ 'ਚ ਖੁੜਬ ਰਹੇ ਸੀ ਤੇ ਮੈਂ ਸਮਝਦਾ ਕਿ ਇੰਦਰਾ ਗਾਂਧੀ ਦੇ ਵਿਰੁੱਧ ਨਾਅਰੇਬਾਜ਼ੀ ਕਰਨਗੇ ਤੇ ਪਰ ਉਹ ਚਲੇ ਗਏ। ਤੇ ਜਿਹੜਾ ਸੋਢੀ ਸੀ ਉਹਨੂੰ ਮੈਂ ਬਾਅਦ 'ਚ ਬੁਲਾਇਆ ਤੇ ਮੈਂ ਪੁੱਛਿਆ ਕੀ ਗੱਲ ਸੀ। ਉਹ ਕਹਿੰਦਾ ਕਿ ਇੱਕ ਬੰਦੇ ਦੇ ਕੋਲ ਪਿਸਤੌਲ ਸੀ ਜਿਹਦੇ ਨਾਲ ਇਹਨੇ ਇੰਦਰਾ ਗਾਂਧੀ ਤੇ ਹਮਲਾ ਕਰਨਾ ਸੀ, ਪਰ ਅਸੀਂ ਹਮਲਾ ਇੱਥੇ ਕਰਨਾ ਨਹੀਂ ਹੈ ਦੇਣਾ ਚਾਹੁੰਦੇ ਤੇ ਕਿਉਂਕਿ ਅਮਰੀਕਾ ਦੇ ਵਿੱਚ ਸਿੱਖਾਂ ਦੇ ਵਿਰੁੱਧ ਇੱਕ ਬਹੁਤ ਵੱਡੀ ਕਾਰਵਾਈ ਹੋ ਸਕਦੀ ਸੀ, ਇਸ ਕਰਕੇ ਉਹ ਚਲ ਗਿਆ। ਗੱਲ ਚੰਗੀ ਹੋ ਗਈ। ਹੁਣ ਕੀ ਤੁਸੀਂ ਇਹ ਮੰਨ ਸਕਦੇ ਜੇ ਕਿ ਅਮਰੀਕਾ ਵਰਗੀ ਸਟੇਟ ਹੋਵੇ, ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਉੱਥੇ ਗਈ ਹੋਵੇ ਤੇ ਉਹਦੇ ਉੱਤੇ ਇੱਕ ਬੰਦਾ ਗੋਲੀ ਚਲਾਉਣ ਦਾ ਯਤਨ ਕਰ ਰਿਹਾ ਹੋਵੇ ਤੇ ਉੱਥੋਂ ਦੀਆਂ ਏਜੰਸੀਆਂ ਨੂੰ ਨਾ ਪਤਾ ਹੋਵੇ, ਤੇ ਜੇ ਇਹਨਾਂ ਨੂੰ ਪਤਾ ਲੱਗ ਵੀ ਗਿਆ ਸੀ ਤੇ ਫਿਰ ਇਹਨਾਂ ਨੇ ਉਹ ਅਮਰੀਕਾ ਦੇ ਨੋਟਸ ਵਿੱਚ ਲਿਆਂਦਾ ਜਾਂ ਹਿੰਦ ਸਟੇਟ ਨੇ ਉਹਦੇ ਵਿਰੁੱਧ ਕੋਈ ਕਦਮ ਚੁੱਕਣ ਵਾਸਤੇ ਕੀਤਾ। ਉਹ ਬੰਦੇ ਦਾ ਨਾਂ ਨਹੀਂ ਲਿਖਦੇ ਕਿਉਂਕਿ ਇਹਨਾਂ ਪੁੱਛਿਆ ਹੀ ਨਹੀਂ ਸੋਢੀ ਨੂੰ ਕਿ ਬੰਦਾ ਕੀ, ਜਦੋਂ ਕਿ ਬੜੀ ਆਸਾਨੀ ਨਾਲ ਪੁੱਛਿਆ ਜਾ ਸਕਦਾ ਸੀ। ਬਾਹਰਲੇ ਦੇਸ਼ਾਂ ਦੇ ਵਿੱਚ ਛੋਟੇ ਤੋਂ ਛੋਟਾ ਵੀ ਕੋਈ ਕੰਮ ਹੋਇਆ ਤੇ ਉਹਦੇ ਉੱਤੇ ਉੱਥੋਂ ਦੀ ਸਟੇਟ ਨੇ ਐਕਸ਼ਨ ਲਿਆ। ਭਾਵੇਂ ਆ ਕੁਲਦੀਪ ਬਰਾੜ ਦੇ ਉੱਤੇ, ਜਰਨੈਲ ਦੇ ਉੱਤੇ ਹਮਲਾ ਹੋਇਆ, ਉਹਨਾਂ ਨੂੰ ਕਿੰਨੀ ਸਜ਼ਾ ਹੋਈ। ਇੱਕ ਬੰਦਾ ਸਾਡਾ ਸਿੱਖ ਉੱਥੇ 32 ਸਾਲ ਕੈਦ ਕੱਟ ਕੇ ਆਇਆ, ਕੋਈ ਨਹੀਂ ਉਹ ਬਖਸ਼ਦੇ, ਭਾਵੇਂ ਕਿਉਂਕਿ ਉਹ ਆਪਣੇ ਕਾਨੂੰਨ ਨੂੰ ਲਾਗੂ ਕਰਨ ਦਾ ਯਤਨ ਕਰਦੇ ਨੇ। ਸੋ ਇਹ ਜਿਹੜੀ ਕਿਤਾਬ ਆ ਇਹ ਇੱਕ ਹਿੰਦੁਸਤਾਨੀ ਸੁਰ ਵਿੱਚ ਲਿਖੀ ਗਈ ਆ, ਜਿਹਦਾ ਮੰਤਵ ਆ ਕਿ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦੀ ਕਰਤਾਰਕੁਸ਼ੀ ਕਰਨੀ, ਸਿੱਖਾਂ ਦੇ ਹਿਰਦੇ ਵਿੱਚੋਂ ਖਾਲਸਾ ਰਾਜ ਦੇ ਸੰਕਲਪ ਨੂੰ ਮਿਟਾਉਣਾ ਅਤੇ ਜਿੰਨੀਆਂ ਕੁਰਬਾਨੀਆਂ ਹੋਈਆਂ ਹਨ ਉਹਨਾਂ ਨੂੰ ਉਸ ਖਾਤੇ ਵਿੱਚ ਪਾਉਣਾ ਕਿ ਇਹ ਸਾਰੀਆਂ ਇੱਕ ਸਟੇਟ ਨੇ ਸਾਜ਼ਿਸ਼ ਰਚੀ ਸੀ ਤੇ ਇਹ ਬੰਦੇ ਸਾਰੇ ਉਸ ਸਾਜ਼ਿਸ਼ ਦਾ ਹਿੱਸਾ ਸੀ। ਮੈਂ ਪੁੱਛਣਾ ਚਾਹੁੰਦਾ ਖਾਲਸਾ ਜੀ, ਤੁਹਾਨੂੰ 1977 ਦੇ ਵਿੱਚ ਸੰਤ ਕਰਤਾਰ ਸਿੰਘ ਚੜ੍ਹਾਈ ਕਰ ਗਏ, ਸੰਤ ਜਰਨੈਲ ਸਿੰਘ ਨੂੰ ਮੁਖੀ ਬਣਾਇਆ ਗਿਆ ਦਮਦਮੀ ਟਕਸਾਲ ਦੇ, ਤੇ ਅਪ੍ਰੈਲ 84 ਦੇ ਵਿੱਚ ਅਪ੍ਰੈਲ 78 ਦੇ ਵਿੱਚ ਨਿਰੰਕਾਰੀ ਸਾਕਾ ਅਚਨਚੇਤ ਵਾਪਰ ਗਿਆ ਤੇ ਉਸ ਤੋਂ ਬਾਅਦ ਉਹ ਇੱਕ ਸਟ੍ਰੇਟ ਸਿੱਖ ਹੋ ਕੇ ਉਹਨਾਂ ਨੇ ਸਾਰਾ ਸੰਘਰਸ਼ ਕੀਤਾ ਔਰ ਅਖੀਰ ਹਿੰਦ ਸਟੇਟ ਨੂੰ ਲੋਹੇ ਦੇ ਚਣੇ ਚਬਾਉਂਦੇ ਹੋਇਆ ਆਪਣੀ ਸ਼ਹਾਦਤ ਦਾ ਪਿਰਮ ਪਿਆਲਾ ਪੀ ਗਏ। ਕੀ ਉਹ ਕੋਈ ਬੰਦਾ ਜਿਹੜਾ ਕਾਂਗਰਸ ਨੇ ਤਿਆਰ ਕੀਤਾ ਸੀ ਜਾਂ ਇੰਦਰਾ ਗਾਂਧੀ ਨੇ ਤਿਆਰ ਕੀਤਾ ਸੀ, ਪਹਿਲੀ ਗੱਲ ਤੇ ਆ ਕਿ ਉਹ ਹਮਲਾ ਕੱਲੀ ਕਾਂਗਰਸ ਜਾਂ ਇੰਦਰਾ ਸਰਕਾਰ ਦਾ ਨਹੀਂ ਸੀ, ਉਹ ਹਿੰਦ ਸਟੇਟ ਦਾ ਸੀ। ਇਹ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਸਾਡੇ ਤੇ ਹਮਲਾ ਹਿੰਦ ਸਟੇਟ ਦਾ ਸੀ। ਹਿੰਦ ਸਟੇਟ ਨੇ, ਇੱਕੋ ਮਿੰਟ ਲਾਗਾ, ਹਿੰਦ ਸਟੇਟ ਨੇ ਸਿੱਖ ਕੌਮ ਨੂੰ
1947 ਤੋਂ ਬਾਅਦ ਹੀ ਆਪਣੇ ਦੁਸ਼ਮਣ ਡਿਕਲੇਅਰ ਕਰ ਦਿੱਤਾ ਸੀ। ਇੱਕ ਗੱਲ ਕਰਦੇ ਨੇ ਕਿ 1999 ਦੇ ਵਿੱਚ ਰਾਹ ਨੇ ਇੱਕ ਵਾਈਟ ਪੇਪਰ ਜਾਰੀ ਕੀਤਾ, ਜਿਹਦੇ ਵਿੱਚ ਗੱਲ ਕੀਤੀ ਗਈ ਕਿ ਸਿੱਖਾਂ ਦੇ ਹਿਰਦੇ ਦੇ ਵਿੱਚੋਂ ਖਾਲਸਾ ਰਾਜ ਜਿਹੜਾ ਵਾ ਉਹ ਖਤਮ ਨਹੀਂ ਹੋਇਆ। ਉਹ ਵਾਈਟ ਪੇਪਰ ਦੀ ਵੀ ਇਹ ਗੱਲ ਕਰਦੇ ਨੇ ਕਿ ਮੈਂ ਉਹਦਾ ਵਿਰੋਧ ਕੀਤਾ। ਖਾਲਸਾ ਰਾਜ ਹਰ ਸਿੱਖ ਦੇ ਹਿਰਦੇ ਵਿੱਚ ਉਕਰਿਆ ਵਾ, ਭਾਵੇਂ ਉਹਨੂੰ ਖਾਲਿਸਤਾਨ ਕਹਿ ਲਓ, ਭਾਵੇਂ ਉਹਨੂੰ ਸਿੱਖ ਹੋਮਲੈਂਡ ਕਹਿ ਲਓ, ਤੇ ਭਾਵੇਂ ਕੋਈ ਹੋਰ ਨਾਂ ਦੇ ਲਓ। ਉਹ ਖਾਲਸਾ ਰਾਜ ਦੀ ਆਪਾਂ ਦੋਵੇਂ ਵੇਲੇ ਅਰਦਾਸ ਕਰਦੇ ਹਾਂ, ਤੇ ਉਹਦੇ ਵਾਸਤੇ ਉਹਨੂੰ ਸਿੱਖ ਹਿਰਦਿਆਂ ਵਿੱਚੋਂ ਮਿਟਾਉਣ ਵਾਸਤੇ ਜਿਹੜਾ ਪਹਿਲਾ ਇਹਨਾਂ ਨੇ ਕਿਹਾ ਨਾ ਕਿ 1980 ਦੇ ਵਿੱਚ ਇੱਕ ਬਣਾਇਆ ਗਿਆ ਵਿੰਗ ਬਣਾਇਆ ਗਿਆ, ਜਿਹਦਾ ਇਹਨਾਂ ਨਾਮ ਪਤਾ ਨਹੀਂ, ਉਹ ਹੋਰ ਲਿਆ, ਮੈਨੂੰ ਭੁੱਲ ਗਿਆ। ਲੇਕਿਨ ਇਹ ਹਿਸਟਰੀ ਦੇ ਦਸਤਾਵੇਜ਼ ਮੌਜੂਦ ਨੇ ਕਿ ਪਹਿਲਾ ਜਿਹੜਾ ਇੱਕ ਅਨੈਕਸਸ ਵਿੰਗ ਸੀ ਸਿੱਖਾਂ ਉੱਤੇ, ਉਹ 1950 ਵਿੱਚ ਬਣਾਇਆ ਗਿਆ। ਤੇ ਉਹਦੇ ਕਾਰਨ ਹੀ ਜਿਹੜੇ ਉਹਦੇ ਵਿੱਚ ਕੀ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਨੇ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ ਉਹਨਾਂ ਨੂੰ ਇਸੇ ਸੰਵਿਧਾਨ ਤਹਿਤ ਵੱਡੇ ਅਹੁਦੇ ਦੇ ਦਿਓ। ਜਿਹੜਾ ਕੋਈ ਸਿੱਖ ਅਫਸਰ ਅੜਦਾ ਵਾ, ਜਿਵੇਂ ਸਰਦਾਰ ਕਪੂਰ ਸਿੰਘ ਵਰਗੇ, ਉਹਨਾਂ ਨੂੰ ਡਿਸਮਿਸ ਕਰ ਦਿਓ ਤੇ ਸਿੱਖਾਂ ਦੇ ਧਾਰਮਿਕ ਤੇ ਰਾਜਨੀਤਿਕ ਲੀਡਰਸ਼ਿਪ ਦੇ ਉੱਤੇ ਆਪਣੇ ਬੰਦੇ ਥੋਪ ਲਓ। ਸੋ ਖਾਲਸਾ ਜੀ, ਇਸ ਕਿਤਾਬ ਨੂੰ ਅਸੀਂ ਹਿੰਦੁਸਤਾਨ ਦੇ ਐਂਗਲ ਤੋਂ ਇੱਕ ਸਾਬਕਾ ਬਿਊਰੋਕਰੇਟ ਵੱਲੋਂ ਲਿਖੀ ਗਈ ਕਿਤਾਬ ਮੰਨੀਏ, ਤੇ ਇਹਦੇ ਵਿੱਚ ਜੋ ਕੁਝ ਸਾਨੂੰ ਪਰੋਸ ਕੇ ਦਿੱਤਾ ਗਿਆ ਹੈ ਉਹ ਸਾਡੀ ਪੂਰੇ ਸੰਘਰਸ਼ ਦੀ, ਪੂਰੀ ਅਣਖੀਲੀ ਲੀਡਰਸ਼ਿਪ ਦੀ, ਸਾਡੇ ਸ਼ਹੀਦਾਂ ਦੀ ਮਿੱਥ ਕੇ ਕਰਤਾਰ ਕੁਸ਼ੀ ਕਰਨ ਦਾ ਇੱਕ ਯਤਨ ਕੀਤਾ ਗਿਆ ਹੈ। ਤੇ ਉਸ ਯਤਨ ਨੂੰ ਅਸੀਂ ਸਮਝੀਏ ਤੇ ਇਹਦਾ ਜਵਾਬ ਜੇ ਖਾਲਸਾ ਹੀ ਸੁਰ ਵਿੱਚ ਨਹੀਂ ਦੇ ਸਕਦੇ ਤੇ ਇਨਸਾਨੀਅਤ ਦੀ ਸੁਰ ਵਿੱਚ ਜ਼ਰੂਰ ਦਈਏ। ਭੁੱਲਾਂ ਚੁੱਕਾਂ ਦੀ ਖਿਮਾ, ਜੇ ਕੋਈ ਗਲਤੀ ਹੋਏ ਸਰਦਾਰ ਗੁਰਪ੍ਰੀਤ ਸਿੰਘ ਜੀ ਖਿਮਾ ਦਾ ਜਾਚ ਖਾਂ, ਕਿਉਂਕਿ ਤੁਹਾਡੀ ਸਟੇਜ ਤੋਂ ਮੈਂ ਇਹ ਗੱਲਾਂ ਕੀਤੀਆਂ ਨੇ। ਮੇਰੇ ਵਲਵਲੇ ਜੋ ਸਨ ਮੈਂ ਉਹ ਬਿਆਨ ਕੀਤੇ ਨੇ। ਮੇਰੇ ਕੋਲ ਮੈਟਰ ਬੜਾ ਸੀ, ਪਰ ਕਿਉਂਕਿ ਸਮਾਂ ਨਹੀਂ, ਫਿਰ ਕਿਤੇ ਮੌਕਾ ਮਿਲੇਗਾ ਗੱਲ ਕਰਾਂਗੇ। ਸੋ ਇਹਨਾਂ ਕਿਤਾਬਾਂ ਦੇ ਵਿੱਚ ਅਸੀਂ ਖੁੱਭੀਏ ਨਾ, ਇਹਨਾਂ ਨੂੰ ਇੱਕ ਸਰਕਾਰੀ ਐਂਗਲ ਤੋਂ ਸਰਕਾਰੀ ਅਧਿਕਾਰੀ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਹੀ ਸਮਝ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਤੇ ਤਕਦੀਰ ਸਵਾਰਨ